ਸਰਕਾਰ ਕਹਿੰਦੀ ਅਸੀਂ ਬਦਲਾਅ ਦੀ ਰਾਜਨੀਤੀ ਕਰੀ ਆ, ਅਸੀਂ ਬਦਲਾਅ ਲਿਆਂਦਾ। ਕਹਿੰਦੀ ਅਸੀਂ 70 ਸਾਲਾਂ ਦੇ ਵਿੱਚ ਜਿਹੜਾ ਕੁਝ ਨਹੀਂ ਹੋਇਆ ਉਹ ਅਸੀਂ ਕਰ ਰਹੇ ਹਾਂ। ਕੀ ਕਰ ਰਹੀ ਆ ਸਰਕਾਰ? ਇਹੋ ਹੀ ਸਵਾਲ ਆ ਜਿਹੜਾ ਦਿਮਾਗ ਦੇ ਵਿੱਚ ਅੜਿਆ ਪਿਆ ਕੱਲ ਪਰਸੋਂ ਦਾ। ਸਿਆਸੀ ਤੌਰ ਤੇ ਮੈਨੂੰ ਲੱਗਦਾ ਬਦਲਾਅ ਦੇ ਵਿੱਚੋਂ ਕੁਰਸੀ ਬਦਲ ਗਈ। ਹਾਂ, 14 ਕੁ ਮਹੀਨਿਆਂ 'ਚ ਇੰਨਾ ਬਦਲਾਅ ਹੋਇਆ ਜਿਹੜੇ ਚੁੱਪ ਕਰ ਗਏ, ਨਸ਼ੇ ਤੇ ਚੁੱਪ ਧਾਰੀ ਹੋਈ ਹੈ। ਤਾਂ ਅੱਜ ਇਹ ਹੈ ਬਦਲਾਅ ਕਿ ਜਿਹੜਾ ਉਹਨਾਂ ਦੇ ਖਿਲਾਫ ਬੋਲਦਾ ਹੈ ਉਹ ਤੇ ਪਰਚਾ ਪਾਓ। ਢਿੱਲਵਾਂ ਖੁਰਦ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ, ਮੌਤ ਕਰ ਦਿੱਤੀ ਗਈ। ਛੋਟੇ ਛੋਟੇ ਜਵਾਕ ਨੇ ਉਹਦੇ ਜਿਹੜੇ ਰੋਲ ਰਹੇ ਨੇ, ਉਹਦੇ ਲਈ ਕੀ ਜਥੇਬੰਦੀਆਂ ਕੀ ਕਰ ਰਹੀਆਂ? ਦੇਖੋ, ਜਥੇਬੰਦੀਆਂ ਲੜ ਰਹੀਆਂ। ਇਹ ਵੀ ਕਿਹਾ ਜਾਂਦਾ ਕਿ ਸਟੇਜ ਦੇ ਉੱਪਰ ਗੱਲਾਂ ਕਰਨੀਆਂ ਸੌਖੀਆਂ ਹੋ ਜਾਂਦੀਆਂ, ਪਰ ਜਦੋਂ ਲੜਨਾ ਹੁੰਦਾ ਉਦੋਂ ਕੋਈ ਦਿਖਾਈ ਨਹੀਂ ਦਿੰਦਾ। ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਦਿਨ ਰਾਤ ਇੱਕ ਕੀਤੀ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੇ ਜਿਹੇ ਹਾਲਾਤ ਬਣਨਗੇ ਉਹਦੇ ਨਾਲ ਮੂਹਰੇ ਹੋ ਕੇ ਟੱਕਰਾਂਗੇ। ਸਰਕਾਰ ਕਿੰਨਾ ਮਰਜ਼ੀ ਜ਼ੋਰ ਲਾ ਲੇ ਤਾਂ ਪਰ ਸਰਕਾਰ ਨੂੰ ਇਹ ਹੈ ਕਿ ਤੁਰਤ ਉਹਨੂੰ ਰਿਹਾ ਕਰ ਦੇਣਾ ਚਾਹੀਦਾ। ਪੰਜਾਬ ਦੇ ਵਿੱਚ ਦੋ ਪਾਸਿਓਂ ਮਾਰ ਪਈ ਆ, ਇੱਕ ਪਾਸੋਂ ਪਾਣੀ ਦੀ, ਦੂਜੇ ਪਾਸੋਂ ਚਿੱਟੇ ਦੀ। ਜਿਹੜਾ ਹੜ੍ਹਾਂ ਦੇ ਵਿੱਚ ਫਸਲਾਂ ਰੁੜ ਗਈਆਂ, ਹੜ੍ਹਾਂ ਦੇ ਵਿੱਚ ਬਰਬਾਦ ਹੋ ਗਏ, ਉਹਨਾਂ ਲਈ ਕੀ ਮੰਗਾਂ ਰੱਖੀਆਂ ਨੇ? 3 ਮੁੱਦੇ ਆ। ਮਣੀਪੁਰ ਵਾਲੀ ਘਟਨਾ ਸਭ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ ਹੈ ਜੋ ਬੀਜੇਪੀ ਨੇ ਕੀਤੀ। ਤਾਂ ਦੂਜੀ ਘਟਨਾ ਜਿਹੜੀ ਤੁਸੀਂ ਹੜ੍ਹ ਦੀ ਹੈ, ਹੜ੍ਹ ਆਏ ਨੇ, ਹੜ੍ਹ ਲਿਆਂਦੇ ਗਏ। ਤਾਂ ਲੋਕ ਪਹਿਲੇ ਕਹਿ ਰਹੇ ਸੀ ਇਹਨਾਂ ਦੀ ਸਫਾਈ ਕੀਤੀ ਜਾਵੇ, ਤਾਂ ਇਹਨਾਂ ਨੇ ਕੋਈ ਸਫਾਈ ਨਹੀਂ ਕਰੀ। ਇੱਕੇ ਵਾਰ ਪਾਣੀ ਛੱਡਣਾ ਜਾਣੇ ਨੁਕਸਾਨ ਜਾਣ ਕੇ ਕਰਵਾਇਆ। ਤੇ ਇਹ ਮੁੱਖ ਮੰਤਰੀ ਕਹਿ ਰਿਹਾ ਮੈਂ ਬੱਕਰੀ ਦੇ ਵੀ ਪੈਸੇ ਦਿਉਂ, ਮੈਂ ਮੁਰਗੇ ਦੇ ਵੀ ਪੈਸੇ ਦਿਉਂ। ਉਹਨੂੰ ਸਵਾਲ ਹੈ ਕਿ ਜਿਹੜੀਆਂ ਬਿਮਾਰੀ ਦੇ ਨਾਲ ਗਾਈਆਂ ਵੱਡੇ ਪੱਧਰ ਤੇ ਮਰੀਆਂ, ਉਹਦਾ ਅੱਜ ਤੱਕ ਤੂੰ ਪੈਸਾ ਨਹੀਂ ਦਿੱਤਾ। ਮੁਰਗੀਆਂ ਦੇ ਪੈਸੇ ਕਿੱਥੋਂ ਦਿੱਤੇ? ਪੰਜਾਬ ਦੇ ਵਿੱਚ ਚਿੱਟਾ ਅੱਤਵਾਦ ਚੱਲ ਰਿਹਾ ਤੇ ਚਿੱਟੇ ਦੇ ਖਿਲਾਫ ਲੋਕ ਖੜੇ ਹੋਏ ਨੇ। ਲੋਕਾਂ ਦਾ ਖੜੇ ਹੋਣਾ ਬਣਦਾ ਵੀ ਆ, ਕਿਉਂਕਿ ਪੰਜਾਬ ਦੇ ਪੁੱਤ ਮਰ ਰਹੇ ਨੇ। ਪੰਜਾਬ ਦੀਆਂ ਮਾਵਾਂ ਪੁੱਤਾਂ ਦੇ ਲਾਸ਼ਾਂ ਤੇ ਸਿਹਰੇ ਬਣ ਰਹੀਆਂ ਨੇ। ਸਾਡੇ ਨਾਲ ਕਾਕਾ ਕੋਰੜਾ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਧੰਨਵਾਦ। ਮੈਂ ਕਾਕਾ ਸਿੰਘ ਕੋਰੜਾ, ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਏਕਤਾ ਸਿੱਧੂਪੁਰੋਂ। ਜਿਹੜਾ ਸਵਾਲ ਤੁਸੀਂ ਕੀਤਾ ਹੈ ਵੀ ਪੰਜਾਬ ਦੇ ਵਿੱਚ ਨਸ਼ੇ ਵਾਲੀ ਗੱਲ, ਭਾਵਾਂ ਮੁੱਢ ਤੋਂ ਚੱਲ ਰਿਹਾ ਹੈ। 84-85 ਤੋਂ ਜਦੋਂ ਆਰਥਿਕ ਹਾਲ ਤੋਂ ਬੰਦਾ ਡਾਊਨ ਹੁੰਦਾ ਹੈ, ਤਾਂ ਨੌਜਵਾਨ ਨੂੰ ਜਦੋਂ ਬੇਰੁਜ਼ਗਾਰ ਹੁੰਦਾ ਹੈ ਤਾਂ ਉਦੋਂ ਘਰੋਂ ਵੀ ਗਾਲਾਂ ਮਿਲਦੀਆਂ ਮਾਂ ਪਿਓ ਤੋਂ, ਤੇ ਬਾਹਰੋਂ ਕੰਮ ਨਹੀਂ ਮਿਲਦਾ। ਇਹੋ ਜਿਹੀਆਂ ਹਾਲਾਤਾਂ ਦੇ ਵਿੱਚੋਂ ਇਹ ਰਾਹ ਨਿਕਲਿਆ ਨਸ਼ੇ ਵਾਲਾ। ਪਹਿਲਾਂ ਪੰਜਾਬ ਦੇ ਵਿੱਚ ਕਰਜ਼ੇ ਵਾਲਾ ਮੁੱਦਾ ਬਣਿਆ, ਲੋਕ ਲੜੇ, ਪਰਚੇ ਦਰਜ ਹੋਏ, ਜੇਲ੍ਹਾਂ 'ਚ ਗਏ। ਤਾਂ ਜਿਹੜੀਆਂ ਉਹ ਕੁਰਕੀਆਂ ਰੋਕੀਆਂ, ਕਰਜ਼ੇ ਦਾ ਇੱਕ ਮੁੱਦਾ ਬਣਾਇਆ ਦੇਸ਼ ਲੈਵਲ ਦਾ। ਪਰ ਜਦੋਂ ਮਜਬੂਰੀ ਬਣੀ ਇਹਨਾਂ ਸਿਆਸੀ ਲੋਕਾਂ ਦੀ, ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦਿੱਤੇ, ਸਵਾਲ ਕੀਤੇ ਵੀ ਕਰਜ਼ਾ ਚੜ੍ਹਿਆ ਕਿਉਂ। ਤਾਂ ਖੁਦ ਇਹਨਾਂ ਨੇ ਆਪ ਦਾ ਇਲੈਕਸ਼ਨ ਮੁੱਦਾ ਬਣਾਇਆ ਕਿ ਸਾਡਾ ਰਾਜ ਦਿਓ, ਸਾਨੂੰ ਮੁੱਖ ਮੰਤਰੀ ਬਣਾਓ, ਸਾਨੂੰ ਪ੍ਰਧਾਨ ਮੰਤਰੀ ਬਣਾਓ, ਅਸੀਂ ਲੋਕਾਂ ਦੇ ਕਰਜ਼ੇ ਖਤਮ ਕਰਾਂਗੇ। ਅੱਜ ਉਸੇ ਤਰ੍ਹਾਂ ਚਿੱਟੇ ਦਾ ਜਿਹੜਾ ਸਵਾਲ ਹੈ, ਚਿੱਟਾ ਅੱਜ ਪੰਜਾਬ ਦੇ ਵਿੱਚ ਘਰ ਘਰ ਹੋਇਆ ਪਿਆ। ਕੋਈ ਮਜ਼ਦੂਰ ਘਰ ਨਹੀਂ ਛੱਡਿਆ, ਕੋਈ ਕਿਸਾਨ ਪਰਿਵਾਰ ਨਹੀਂ ਛੱਡਿਆ, ਕੋਈ ਦੁਕਾਨਦਾਰ ਨਹੀਂ ਛੱਡਿਆ। ਇੱਥੋਂ ਤੱਕ ਜਿਹੜੇ ਅੱਜ ਚੁੱਪਧਾਰੀ ਬੈਠੇ ਨੇ ਰਾਜਨੀਤਿਕ ਲੋਕ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਦੇ ਬੱਚੇ ਵੀ ਨਹੀਂ ਬਚੇ, ਤਾਂ ਪੁਲਿਸ ਵਾਲਿਆਂ ਦੇ ਬੱਚੇ ਵੀ ਨਹੀਂ ਬਚੇ। ਤਾਂ ਅੱਜ ਉਹ ਚੁੱਪ ਕਿੰਨਾ ਕੁ ਚਿਰ ਧਾਰਨਗੇ? ਜੇ ਅੱਜ ਸਾਡੇ ਪਿੰਡਾਂ ਦੇ ਵਿੱਚ ਬੈਂਡ ਪੈ ਰਹੇ ਨੇ, ਤਾਂ ਇਹ ਹੌਲੀ ਹੌਲੀ ਅੱਗ ਵਧਣੀ ਹੈ। ਜਦੋਂ ਮਹਾਰਾਸ਼ਟਰ ਦੇ ਵਿੱਚ ਖੁਦਕੁਸ਼ੀ ਹੁੰਦੀ ਸੀ ਨਾ, ਪੰਜਾਬ ਦੇ ਲੋਕ ਬੈਠੇ ਸੀ ਵੀ ਖੁਦਕੁਸ਼ੀ ਕਰਜ਼ੇ ਤੇ ਕੀ ਹੁੰਦੀ ਹੈ। ਤਾਂ ਜਦੋਂ ਸਾਡੇ ਪਿੰਡਾਂ ਦੇ ਵਿੱਚ ਹੋਣ ਲੱਗ ਗਈ, ਉਦੋਂ ਪਤਾ ਲੱਗਿਆ ਵੀ ਕਰਜ਼ੇ ਦਾ ਦੁੱਖ ਕੀ ਹੁੰਦਾ। ਕਿ ਜੇ ਸਾਡੇ ਨੌਜਵਾਨ, ਸਾਡੇ ਕਿਸਾਨ 24 ਘੰਟੇ ਕੰਮ ਕਰਨ ਵਾਲੇ, ਤਾਂ ਆਥਣ ਨੂੰ ਆਪਦੀ ਰਾਮਲੀਲਾ ਖਤਮ ਕੀਤੀ ਹੈ। ਤਾਂ ਉਹਦੇ ਵਿੱਚੋਂ ਹੀ ਅੱਜ ਦਾ ਮੁੱਦਾ ਇਹ। ਤੇ ਲਗਾਤਾਰ ਸਾਡੀਆਂ ਮੀਟਿੰਗਾਂ ਹੋਈਆਂ, ਮੀਟਿੰਗਾਂ ਦਾ ਇਹ ਸਿੱਟਾ ਮੰਗ ਕਰਦੇ ਰਹੇ ਕਿ ਜਿਹੜੇ ਨੌਜਵਾਨ ਨੇ ਇਹ ਮੁੱਦਾ ਚੱਕਿਆ, ਉਹਦੀ ਬੈਕਗਰਾਊਂਡ ਕਿਹੋ ਜਿਹੀ ਵੀ ਹੋਵੇ, ਉਹ ਪਿੱਛੇ ਕੀ ਕੀਤਾ। ਪਰ ਜੋ ਅੱਜ ਮੁੱਦਾ ਚੱਕਿਆ, ਅੱਜ ਜੋ ਉਹਨੇ ਆਵਾਜ਼ ਉਠਾਈ, ਜਿਹੜੀ ਸਰਕਾਰ ਨੇ ਉਠਾਉਣੀ ਸੀ, ਅੱਜ ਉਹ ਨੌਜਵਾਨ ਨੇ ਉਠਾਈ। ਸਰਕਾਰ ਕਹਿੰਦੀ ਅਸੀਂ ਬਦਲਾਅ ਦੀ ਰਾਜਨੀਤੀ ਕਰੀ ਆ, ਅਸੀਂ ਬਦਲਾਅ ਲਿਆਂਦਾ। ਕਹਿੰਦੀ ਅਸੀਂ 70 ਸਾਲਾਂ ਦੇ ਵਿੱਚ ਜਿਹੜਾ ਕੁਝ ਨਹੀਂ ਹੋਇਆ ਉਹ ਅਸੀਂ ਕਰ ਰਹੇ ਹਾਂ। ਕੀ ਕਰ ਰਹੀ ਆ ਸਰਕਾਰ? ਇਹੋ ਹੀ ਸਵਾਲ ਆ ਜਿਹੜਾ ਦਿਮਾਗ ਦੇ ਵਿੱਚ ਅੜਿਆ ਪਿਆ ਕੱਲ ਪਰਸੋਂ ਦਾ। ਦੇਖੋ, ਬਦਲਾਅ ਠੀਕ ਹੈ। ਸਿਆਸੀ ਤੌਰ ਤੇ ਮੈਨੂੰ ਲੱਗਦਾ ਬਦਲਾਅ ਦੇ ਵਿੱਚੋਂ ਕੁਰਸੀ ਬਦਲ ਗਈ। ਉਸ ਕੁਰਸੀ 'ਤੇ ਕੈਪਟਨ ਬਹਿੰਦਾ ਸੀ, ਉਸ 'ਤੇ ਆਪਣਾ ਦੂਜੇ ਬਹਿੰਦੇ ਸੀ। ਅੱਜ ਭਗਵੰਤ ਮਾਨ ਬੈਠਾ। ਹਾਂ, 14 ਕੁ ਮਹੀਨਿਆਂ 'ਚ ਇੰਨਾ ਬਦਲਾਅ ਹੋਇਆ ਜਿਹੜੇ ਚੁੱਪ ਕਰ ਗਏ,
ਨਸ਼ੇ ਤੇ ਚੁੱਪਧਾਰੀ ਹੋਈ ਹੈ। ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਕਹਿੰਦੇ ਹੁੰਦੇ ਸੀ, ਇੱਥੋਂ ਦਾ ਇੱਕ ਮੰਤਰੀ ਇਹਨਾਂ ਦਾ ਇਹ ਕਹਿੰਦਾ ਕਿ ਜੇ ਮੈਂ ਐਮਐਲਏ ਬਣਨਾ ਮੈਨੂੰ ਵੋਟ ਨਾ ਪਾਇਓ, ਮੈਂ ਵੋਟ ਨਹੀਂ ਨਸ਼ੇ ਵਾਲਿਆਂ ਦੀ ਲੈਣੀ। ਤੇ ਉਹੀ ਨੌਜਵਾਨ ਨੇ ਇੱਕ ਕਮਿਟ ਕਰਤਾ ਕਿ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਬਣੇ ਪਏ ਨੇ, ਸਾਨੂੰ ਇਹ ਲੱਗਦਾ ਕਿ 80% ਪਿੰਡ ਨਸ਼ਿਆਂ ਦੀ ਮਾਰ ਹੇਠਾਂ ਆ ਗਏ ਹੈ ਤੇ ਅੱਜ ਵੋਟਾਂ ਕਿਤੋਂ ਲਵਾਂਗੇ। ਤੇ ਉਹੀ ਮੰਤਰੀ ਹਦਾਇਤ ਕਰਦਾ ਥੱਲੇ ਕਿ ਉਹ ਨੌਜਵਾਨ ਨੂੰ ਚੱਕ ਲਿਆਓ। ਤਾਂ ਅੱਜ ਇਹ ਹੈ ਬਦਲਾਅ ਕਿ ਜਿਹੜਾ ਉਹਨਾਂ ਦੇ ਖਿਲਾਫ ਬੋਲਦਾ ਹੈ ਉਹ 'ਤੇ ਪਰਚਾ ਪਾਓ, ਜੇ ਕੋਈ ਸਰਪੰਚ ਬੋਲਦਾ ਉਹ 'ਤੇ ਪਰਚਾ ਪਾਓ, ਜੇ ਕੋਈ ਕਮੇਟੀ ਬਣਾਉਂਦੀ ਆ ਉਹ 'ਤੇ ਪਰਚਾ ਪਾਓ ਤੇ ਨਸ਼ੇ ਵਾਲਿਆਂ ਦਾ ਪੱਖ ਲੈ ਕੇ ਉਹਨੂੰ ਉਤਸ਼ਾਹ ਕਰੋ। ਜੇ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਦੀਆਂ ਉਹਨਾਂ 'ਤੇ ਆ ਕੇ ਲੋਕ ਗਾਲਾਂ ਕੱਢ ਰਹੇ ਨੇ ਕਮੇਟੀਆਂ ਨੂੰ, ਸ਼ਰੇਆਮ ਗਾਲਾਂ ਕੱਢ ਕੇ, ਤੇ ਜੇ ਉਹ ਕਮੇਟੀ ਦਰਖਾਸਤ ਦਿੰਦੀ ਹੈ ਥਾਣੇ 'ਚ ਉਹਨੂੰ ਫੜਨ ਕੋਈ ਨਹੀਂ ਆਉਂਦਾ। ਢਿੱਲਵਾਂ ਖੁਰਦ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ, ਮੌਤ ਕਰ ਦਿੱਤੀ ਗਈ। ਛੋਟੇ ਛੋਟੇ ਜਵਾਕ ਨੇ ਉਹਦੇ ਜਿਹੜੇ ਰੋਲ ਰਹੇ ਨੇ, ਉਹਦੇ ਲਈ ਕੀ ਜਥੇਬੰਦੀਆਂ ਕੀ ਕਰ ਰਹੀਆਂ ਨੇ? ਦੇਖੋ ਜਥੇਬੰਦੀਆਂ ਲੜ ਰਹੀਆਂ, ਲਗਾਤਾਰ ਲੜ ਰਹੀਆਂ। ਜਿਹੜਾ ਉਹ ਕਤਲ ਹੋਇਆ ਨੌਜਵਾਨ ਦਾ, ਉਹ ਇਸੇ ਕੜੀ ਦਾ ਇੱਕ ਹਿੱਸਾ ਹੈ। ਆਵਾਜ਼ ਉਠਾਈ, ਅਸੀਂ ਅੱਜ ਸਾਰੇ ਆਗੂ ਕਹਿ ਰਹੇ ਹਾਂ ਵੀ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾਓ। ਕਮੇਟੀਆਂ ਜਦੋਂ ਨੌਜਵਾਨਾਂ ਦੇ ਵਿੱਚ ਜਾ ਕੇ ਉਹ ਆਵਾਜ਼ ਉਠਾਉਣਗੇ ਤਾਂ ਕੋਈ ਨਾ ਕੋਈ ਉਹਨਾਂ ਦੇ ਖਿਲਾਫ ਖੜੂਗਾ। ਉਹਨਾਂ ਦੇ ਖਿਲਾਫ ਪੁਲਿਸ ਨੇ ਵੀ ਖਿਲਾਫ ਹੋਣਾ ਹੈ, ਜਿਹੜੇ ਵੇਚਣ ਵਾਲਿਆਂ ਨੇ ਵੀ ਖਿਲਾਫ ਹੋਣਾ ਹੈ, ਤਾਂ ਕੁਝ ਹਿੱਸਾ ਉਹਨਾਂ ਦੇ ਖਿਲਾਫ ਹੋਊਗਾ। ਪਰ ਜਿਹੜੇ ਅੱਜ ਆਗੂ ਇੱਥੋਂ ਅਪੀਲਾਂ ਵੀ ਕਰਦੇ ਨੇ, ਪਰ ਇਹ ਅਪੀਲ ਉਹਨਾਂ ਨੂੰ ਆਪਦੀ ਨੋਟ ਕਰਨੀ ਚਾਹੀਦੀ ਹੈ ਵੀ ਪਿੱਛਾ ਪੂਰੋਗੇ ਕਿ ਫਿਰ ਭੱਜੋਗੇ, ਚੁੱਪ ਕਰੋਗੇ। ਉਹ ਮੈਂ ਸਟੇਜ ਤੇ ਕਹਿ ਕੇ ਆਇਆ ਕਿ ਜੋ ਕਮੇਟੀ ਜੋ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ ਦੇਊਗੀ, ਆਮ ਸਵਾਲ ਉੱਠਦਾ ਹੈ ਕਿ ਆਗੂ ਭੱਜ ਜਾਂਦੇ ਆ। ਅਸੀਂ ਭੱਜਣ ਵਾਲਿਆਂ 'ਚੋਂ ਨਹੀਂ, ਮਰਨ ਵਾਲਿਆਂ 'ਚੋਂ ਹੈ। ਤਾਂ ਜਿਹੜੀ ਕਮੇਟੀ ਬਣਾਉਂਦੇ ਆ ਉਹਨਾਂ ਦਾ ਪੂਰਾ ਸੋਚ ਸਾਰੇ ਆਹ ਜਿਹੜੀਆਂ ਕਹਿ ਰਹੇ ਨੇ ਇਹਨਾਂ ਨੂੰ ਪਹਿਰਾ ਦੇਣਾ ਚਾਹੀਦਾ। ਤੇ ਉਹਦੇ ਪਿੱਛੇ ਉਹਦੇ ਪਰਿਵਾਰ ਨੂੰ ਜੇ ਧਮਕੀ ਆਉਂਦੀ ਹੈ ਜਾਂ ਉਸ ਪਿੰਡ ਨੂੰ ਧਮਕੀ ਆਉਂਦੀ ਹੈ, ਉਸ ਨਗਰ ਨੂੰ ਆਉਂਦੀ ਹੈ, ਤਾਂ ਉਹਦੇ ਖੜਨਾ ਚਾਹੀਦਾ, ਪਿੱਛੇ ਜਥੇਬੰਦੀਆਂ ਨੂੰ ਖੜਨਾ ਚਾਹੀਦਾ। ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੱਲ੍ਹ ਵੀ ਸਾਡੀ ਆਈ ਜੀ ਨਾਲ ਗੱਲ ਹੋਈ ਹੈ, ਜਸਕਰਨ ਜੀ ਇੱਥੇ ਆਏ ਨੇ, ਤਾਂ ਇਸ ਇਸ਼ੂ 'ਤੇ ਵੀ ਕੀ ਡਿੱਕਾ ਹੈ ਕਿ ਅਸੀਂ ਬਿਨਾਂ ਜ਼ਮਾਨਤ ਤੋਂ ਛੱਡ ਦਿਓ। ਅਸਲ ਦੇ ਵਿੱਚ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਬਈ ਅਸੀਂ ਤਾਂ ਉਹਤੇ ਪਰਚਾ ਪਾਤਾ, ਕਾਨੂੰਨੀ ਤੌਰ 'ਤੇ ਜ਼ਮਾਨਤ ਕਰਾ ਲਓ, ਤੇ ਅਸੀਂ ਇਹ ਕਹਿੰਦੇ ਹੋ ਜਾਈਏ ਦੇਖੋ ਅਸੀਂ ਤਾਂ ਜਿਹੜਾ ਉਹਤੇ ਪਰਚਾ ਪਾਉਣਾ ਸੀ ਪਾਤਾ। ਆ ਲੋਕਾਂ ਦਾ ਸੰਘਰਸ਼, ਲੋਕਾਂ ਦੀ ਤਾਕਤ, ਇਹ ਨਾ ਦਿਸੇ ਕਿ ਲੋਕਾਂ ਦੀ ਤਾਕਤ ਨਾਲ ਉਹ ਛਡਾਇਆ ਗਿਆ। ਤਾਂ ਮੈਂ ਤਾਂ ਲੋਕਾਂ ਤੋਂ ਪ੍ਰਵਾਨਗੀ ਲੈਤੀ ਹੈ ਕਿ ਜੇ ਪਰਿਵਾਰ ਉਹ ਖੜਾ ਹੈ ਤਾਂ ਪਰਿਵਾਰ ਨੂੰ ਕਿਸੇ ਹਾਲਤ ਦੇ ਵਿੱਚ ਉਹਦੀ ਜ਼ਮਾਨਤ ਨਹੀਂ ਕਰਾਉਣੀ ਚਾਹੁੰਦੀ। ਤਾਕਤ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਲਾਜ਼ਮੀ ਉਹਨੂੰ ਬਿਨਾਂ ਸ਼ਰਤ ਰਿਹਾ ਕਰਾ ਕੇ ਲਿਆਵਾਂਗੇ। ਇਹ ਵੀ ਕਿਹਾ ਜਾਂਦਾ ਕਿ ਸਟੇਜ ਦੇ ਉੱਪਰ ਗੱਲਾਂ ਕਰਨੀਆਂ ਸੌਖੀਆਂ ਹੋ ਜਾਂਦੀਆਂ, ਪਰ ਜਦੋਂ ਲੜਨਾ ਹੁੰਦਾ ਉਦੋਂ ਕੋਈ ਦਿਖਾਈ ਨਹੀਂ ਦਿੰਦਾ। ਉਹ ਤਾਂ ਤੁਸੀਂ ਗਰਾਊਂਡ ਲੈਵਲ ਤੇ, ਅਸੀਂ ਤਾਂ ਆਪ ਦਾ ਹੀ ਉਦਾਹਰਨ ਦੇ ਸਕਦੇ ਹਾਂ। ਜਿੱਦੇ ਤੋਂ ਨੌਜਵਾਨ ਗ੍ਰਿਫਤਾਰ ਹੋਇਆ ਉਹਦੇ ਤੋਂ ਸਾਡੀ ਜਿਹੜੀ ਜਥੇਬੰਦੀ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਨੇ, ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਦਿਨ ਰਾਤ ਇੱਕ ਕੀਤੀ ਹੈ। ਅੱਜ ਵੀ ਸਾਰਾ ਪੰਜਾਬ ਦਾ ਹਿੱਸਾ ਇੱਥੇ ਹੋਣਾ, ਭਾਵੇਂ ਸਾਡਾ ਕੁਝ ਡਿਊਟੀਆਂ ਜਿਹੜੀਆਂ ਕੱਲ੍ਹ ਨੂੰ ਕੌਮੀ ਮੋਰਚੇ ਦੀਆਂ 15 ਅਗਸਤ ਨੂੰ ਮੋਹਾਲੀ ਦੇ ਵਿੱਚ ਜਿਹੜਾ ਇਕੱਠ ਹੋ ਰਿਹਾ ਉੱਥੇ ਜਾਣਾ, ਪਰ ਫਿਰ ਵੀ ਅੱਜ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਸਾਰੇ ਆਗੂਆਂ ਦੇ, ਸਾਡੇ ਵਰਕਰਾਂ ਦੀ ਇੱਥੇ ਮੌਜੂਦ ਹੈ, ਗਿਣਤੀ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੇ ਜਿਹੇ ਹਾਲਾਤ ਬਣਨਗੇ ਉਹਦੇ ਨਾਲ ਮੂਹਰੇ ਹੋ ਕੇ ਟੱਕਰਾਂਗੇ। ਸਰਕਾਰ ਕਿੰਨਾ ਮਰਜ਼ੀ ਜ਼ੋਰ ਲਾ ਲੇ, ਤਾਂ ਪਰ ਸਰਕਾਰ ਨੂੰ ਇਹ ਹੈ ਕਿ ਤੁਰਤ ਉਹਨੂੰ ਰਿਹਾ ਕਰ ਦੇਣਾ ਚਾਹੀਦਾ। ਪੰਜਾਬ ਦੇ ਵਿੱਚ ਦੋ ਪਾਸਿਓਂ ਮਾਰ ਪਈ ਆ, ਇੱਕ ਪਾਸੋਂ ਪਾਣੀ ਦੀ, ਦੂਜੇ ਪਾਸੋਂ ਚਿੱਟੇ ਦੀ। ਜਿਹੜਾ ਹੜ੍ਹਾਂ ਦੇ ਵਿੱਚ ਫਸਲਾਂ ਰੁੜ ਗਈਆਂ, ਹੜ੍ਹਾਂ ਦੇ ਵਿੱਚ ਬਰਬਾਦ ਹੋ ਗਏ, ਉਹਨਾਂ ਲਈ ਕੀ ਮੰਗਾਂ ਰੱਖੀਆਂ ਨੇ? ਅਸੀਂ 10 ਤਰੀਕ ਨੂੰ ਇਸ ਇਸ਼ੂਆਂ 'ਤੇ ਸਾਰੇ ਪੰਜਾਬ ਦੇ ਵਿੱਚ ਮੰਗ ਪੱਤਰ ਦਿੱਤੇ ਆ। 3 ਮੁੱਦੇ ਆ। ਮਣੀਪੁਰ ਵਾਲੀ ਘਟਨਾ ਸਭ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ ਹੈ ਜੋ ਬੀਜੇਪੀ ਨੇ ਕੀਤੀ। ਉੱਥੋਂ ਦੀ ਸਰਕਾਰ ਤੁਰਤ ਸਸਪੈਂਡ ਕਰਕੇ ਜੇਲ੍ਹ ਦੇ ਵਿੱਚ ਜਾਣੀ ਚਾਹੀਦੀ ਸੀ। ਉਲਟਾ ਹੋਇਆ ਕੀ, ਉਹਨੂੰ ਰੋਕਿਆ ਨਹੀਂ, ਉਹਨੂੰ ਉਤਸ਼ਾਹ ਕੀਤਾ। ਨਾਲ ਦੀ ਨਾਲ ਹਰਿਆਣੇ 'ਚ ਘਟਨਾ ਵਾਪਰੀ। ਤਾਂ ਦੂਜੀ ਘਟਨਾ ਜਿਹੜੀ ਤੁਸੀਂ ਹੜ੍ਹ ਦੀ ਹੈ, ਹੜ੍ਹ ਆਏ ਨਹੀਂ, ਹੜ੍ਹ ਲਿਆਂਦੇ ਗਏ। ਇਹਦੀ ਜੇ ਕੋਈ ਕਮੇਟੀ ਬਣ ਕੇ ਦੀ ਪੜਚੋਲ ਕਰੇ ਤਾਂ ਉਸ ਤੱਥ ਸਾਹਮਣੇ ਆ ਜਾਊਗਾ ਕਿ ਘੱਗਰ ਨੇ ਕਿੰਨਾ ਨੁਕਸਾਨ ਕੀਤਾ, ਸਤਲੁਜ ਵਿਆਸ ਨੇ ਉਧਰੋਂ ਕਿਤੇ ਨੁਕਸਾਨ ਕੀਤਾ ਕਿਵੇਂ। ਤਾਂ ਲੋਕ ਪਹਿਲੇ ਕਹਿ ਰਹੇ ਸੀ ਇਹਨਾਂ ਦੀ ਸਫਾਈ ਕੀਤੀ ਜਾਵੇ, ਤਾਂ ਇਹਨਾਂ ਨੇ ਕੋਈ ਸਫਾਈ ਨਹੀਂ ਕਰੀ। ਇੱਕੇ ਵਾਰ ਪਾਣੀ ਛੱਡਣਾ, ਜਾਣੇ ਨੁਕਸਾਨ ਜਾਣ ਕੇ ਕਰਵਾਇਆ। ਤੇ ਇਹ ਮੁੱਖ ਮੰਤਰੀ ਕਹਿ ਰਿਹਾ ਮੈਂ ਬੱਕਰੀ ਦੇ ਵੀ ਪੈਸੇ ਦੇਊਂ, ਮੈਂ ਮੁਰਗੇ ਦੇ ਵੀ ਪੈਸੇ ਦੇਊਂ। ਉਹਨੂੰ ਸਵਾਲ ਹੈ ਕਿ ਜਿਹੜੀਆਂ ਬਿਮਾਰੀ ਦੇ ਨਾਲ ਗਾਈਆਂ ਵੱਡੇ ਪੱਧਰ ਤੇ ਮਰੀਆਂ, ਉਹਦਾ ਅੱਜ ਤੱਕ ਤੂੰ ਪੈਸਾ ਨਹੀਂ ਦਿੱਤਾ, ਮੁਰਗੀਆਂ ਦੇ ਪੈਸੇ ਕਿੱਥੋਂ ਤੱਕ? ਜਾਣੇ ਹਰੇਕ ਮੁੱਦੇ ਨੂੰ
ਠੰਡਾ ਕਰਨਾ, ਨਾ ਦੇਣਾ, ਲੋਕਾਂ ਦੀ ਜ਼ੁਬਾਨ ਤੋਂ ਲਾਉਣਾ, ਇਹ ਉਹਦੀ ਕੋਸ਼ਿਸ਼ ਲੱਗੀ ਹੋਈ ਆ। ਤੇ ਆਉਣ ਵਾਲੇ ਦਿਨਾਂ ਜਿਹੜੇ ਤਿੰਨੇ ਮੁੱਦੇ ਅਸੀਂ ਲੜ ਰਹੇ ਹਾਂ ਪੰਜਾਬ ਦੇ ਵਿੱਚ ਵੀ, ਇਹ ਮਾਨਸਾ ਵਾਲੀ ਵੱਖਰੀ ਜਿਹੜੀ ਕਮੇਟੀ ਇੱਥੇ ਲੜੀ ਜਾਂਦੀ ਹੈ, ਅਸੀਂ ਸਾਰੀਆਂ ਜਥੇਬੰਦੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਮੁੱਦੇ ਤੇ ਮਣੀਪੁਰ ਵਾਲਾ, ਹੜ੍ਹ ਪੀੜਤਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਮਾਜਵੇ ਗੱਲ ਤੇ ਨਸ਼ਿਆਂ ਵਾਲੀ ਗੱਲ, ਆਉਣ ਵਾਲੇ ਦਿਨਾਂ ਤੇ ਪੰਜਾਬ 'ਚ ਪੂਰਾ ਵੱਡਾ ਐਕਸ਼ਨ ਦੇਵਾਂਗੇ ਤੇ ਵਿਚਾਰ ਸਾਡੀ ਚੱਲ ਰਹੀ ਹੈ। ਮੁੱਖ ਮੰਤਰੀ ਕਹਿੰਦਾ ਮੈਂ ਸੈਂਟਰ ਦੇ ਸਾਹਮਣੇ ਮੰਗਤਾ ਨਹੀਂ ਬਣੂਗਾ, ਕਹਿੰਦਾ ਕਿ ਜਿਹੜਾ ਕੁਝ ਵੀ ਦੇਊਗਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਦੇਵਾਂਗੇ, ਜੋ ਵੀ ਬਣਦਾ ਹੋਇਆ ਅਸੀਂ ਦੇਵਾਂਗੇ। ਪਰ ਦੂਸਰੇ ਪਾਸੇ ਮੁੱਖ ਮੰਤਰੀ ਹੜ੍ਹਾਂ ਦੇ ਵਿੱਚ ਜਾਂਦੇ ਨੇ, ਉੱਥੇ ਜਾ ਕੇ ਕਹਿੰਦੇ ਨੇ ਦੇਖੋ ਸਾਡੇ ਪਜਾਮੇ ਤੱਕ ਲਿਬੜ ਗਏ ਨੇ, ਨੌਜਵਾਨ ਜਦੋਂ ਉਹਨਾਂ ਨੂੰ ਸਵਾਲ ਕਰਦੇ ਨੇ। ਇਹ ਮੈਨੂੰ ਤਾਂ ਲੱਗਦਾ ਵੀ ਮੁੱਖ ਮੰਤਰੀ ਆਪਦੇ ਮੰਤਰੀਆਂ ਨਾਲ ਮੀਟਿੰਗ ਨਹੀਂ ਕਰਦੇ। ਮੁੱਖ ਮੰਤਰੀ ਇਹ ਕਹਿੰਦਾ ਹੈ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਸਾਡੇ ਕੋਲੇ ਪੈਸਾ ਬਥੇਰਾ ਹੈ। ਤੇ ਉਹਨਾਂ ਦਾ ਖੇਤੀ ਮੰਤਰੀ ਕਹਿੰਦਾ ਹੈ ਕਿ ਐਡਾ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ, ਅਸੀਂ ਇਕੱਲੀ ਸਟੇਟ ਨੁਕਸਾਨ ਇਹਦਾ ਪੂਰਤੀ ਨਹੀਂ ਕਰ ਸਕਦੇ ਜਿੰਨਾ ਚਿਰ ਕੇਂਦਰ ਸਰਕਾਰ ਇਹਦੇ ਵਿੱਚ ਹਿੱਸਾ ਨਹੀਂ ਪਾਉਂਦੀ। ਉਹਨਾਂ ਦਾ ਖਜ਼ਾਨਾ ਮੰਤਰੀ ਕਹਿੰਦਾ ਹੈ ਕਿ ਅਸੀਂ ਕੇਂਦਰ ਤੋਂ ਇੰਨੇ ਕਰੋੜ ਰੁਪਈਆ ਮੰਗਿਆ। ਤਾਂ ਮੈਨੂੰ ਇਹ ਲੱਗਦਾ ਵੀ ਘਰੋਂ ਉੱਠ ਕੇ ਜਿਵੇਂ ਰੈਲੀ ਕਰਨੀ ਹੁੰਦੀ ਹੈ ਨਾ, ਰੈਲੀ ਕਰਨ ਆ ਜਾਂਦੇ ਨੇ। ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਬਾਰਡੋਰ ਸਾਂਭੀ ਹੋਈ ਹੈ, ਕੀ ਸਵਾਲ ਕੀ ਇਹਨਾਂ ਦਾ ਬਿਆਨ ਦੇਣਾ ਹੈ, ਮੈਨੂੰ ਲੱਗਦਾ ਵੀ ਇਹਨਾਂ ਦੇ ਮੰਤਰੀ ਆਪ ਜੀ ਦੀ ਵਿਚਾਰ ਧਰ ਕੇ ਨਹੀਂ ਆਉਂਦੇ ਵੀ ਖਜ਼ਾਨਾ ਖਾਲੀ ਹੈ ਕਿ ਖਜ਼ਾਨਾ ਭਰਿਆ। ਤਾਂ ਇਸ ਕਰਕੇ ਇਹਨਾਂ ਦੇ ਬਿਆਨ ਵੱਖਰੋ ਵੱਖਰੇ ਹੈ। ਤਾਂ ਜੇ ਭਰਨਾ ਹੈ, ਇਹ ਸਾਰੇ ਲੋਕਾਂ ਨੂੰ ਪਤਾ ਟੈਕਸ ਲਾ ਕੇ, ਤੇ ਟੈਕਸ ਉਹ ਜਾ ਕਿੱਥੇ ਰਿਹਾ। ਤਾਂ ਹਾਲਾਤ ਤਾਂ ਇਹ ਬਣੇ ਨੇ, ਲੋਕਾਂ ਦੇ ਤਾਂ ਚੁੱਲ੍ਹੇ ਬੰਦ ਹੋ ਪਏ ਰਹੇ ਨੇ ਤੇ ਇਹ ਅਫਸਰਸ਼ਾਹੀ ਸਿਆਸੀ ਲੋਕ ਇਹਨਾਂ ਦੇ ਖਾਣੇ ਵੱਖਰੋ ਵੱਖਰੇ ਆ ਰਹੇ ਆ। ਇਸ ਕਰਕੇ ਜੇ ਇੱਧਰ ਅੱਗ ਬੁਝ ਰਹੀ ਹੈ ਤਾਂ ਘੱਟੋ ਘੱਟ ਇਹਨੂੰ ਆਪ ਦੇ ਕੰਨੀ ਵੀ ਧਿਆਨ ਕਰਨਾ ਚਾਹੀਦਾ, ਜਿਹੜਾ ਖਜ਼ਾਨੇ ਦਾ ਪੈਸਾ ਹੈ ਉਹ ਜਾ ਕਿੱਧਰ ਨੂੰ ਰਿਹਾ। ਤੁਸੀਂ ਨਸ਼ੇ ਦੇ ਖਿਲਾਫ ਲੜ ਰਹੇ ਹੋ, ਦੂਸਰੇ ਪਾਸੇ ਇਹ ਵੀ ਐਲਾਨ ਹੋ ਗਿਆ ਕਿ ਔਰਤਾਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹਣੇ ਆ। ਮੈਨੂੰ ਇਹ ਲੱਗਦਾ ਵੀ ਜਿਹੜਾ ਕੁਝ ਦੂਜੀਆਂ ਸਰਕਾਰਾਂ ਤੋਂ ਨਹੀਂ ਹੋਇਆ ਉਹ ਸਾਰਾ ਕੁਝ ਕਰਕੇ ਦਿਖਾਓ। ਬਦਲਾ ਕਿ ਸਾਡੇ ਪਿੰਡਾਂ 'ਚ ਔਰਤਾਂ ਕਮੇਟੀਆਂ ਬਣ ਰਹੀਆਂ, ਆਪਦੇ ਘਰ ਵਾਲਿਆਂ ਨੂੰ ਲੜ ਰਹੀਆਂ, ਅਸੀਂ ਠੇਕਿਆਂ ਦੇ ਪਿੰਡਾਂ ਦੇ ਵਿੱਚ ਪਿੰਡ ਦੇ ਨੇੜੇ ਨਹੀਂ ਲੱਗਣ ਦਿੰਦੇ, ਕਿ ਸਾਡੇ ਇੱਥੇ ਘਰ ਹੈ, ਸਾਡੀਆਂ ਔਰਤਾਂ ਨੇ ਲੰਘਣਾ ਹੈ। ਇਹ ਕਹਿੰਦੇ ਨਹੀਂ 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 ਲੰਘਣ ਦੀ, ਕੋ ਤੁਸੀਂ ਚਾਬੀ ਚੱਕੋ, ਤੁਸੀਂ ਠੇਕਾ ਹੀ ਖੋਲ੍ਹੋ। ਇਹ ਹੈ ਬਦਲਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਬੋਰਡ ਜਿਹਾ ਤਾਂ ਲਾਤਾ, ਤੇ ਜਿੱਥੇ ਵੀ ਇਹ ਸਵਾਲ ਕਰੂ ਨਾ, ਲੋਕ ਇਹ ਪੁੱਛਣਗੇ ਵੀ ਭਾਈ ਫਿਰ ਇਦੋਂ ਆਪਦਾ ਪਹਿਲਾਂ ਜੇ ਕਰਾਉਣਾ ਹੈ ਔਰਤਾਂ ਤੇ ਘੱਟੋ ਘੱਟ ਬਿਆਨ ਦੇਣਾ ਹੈ, ਘੱਟੋ ਘੱਟ ਵਿਚਾਰੋ। ਬਰਾਬਰਤਾ ਦਾ ਹੱਕ ਦੇ ਰਹੀ ਆ ਸਰਕਾਰ, ਔਰਤਾਂ ਨੂੰ ਤੇ ਮਰਦਾਂ ਨੂੰ ਬਰਾਬਰਤਾ ਕਰ ਰਹੀ ਆ। ਫਿਰ ਹਾਂ, ਲਾਜ਼ਮੀ ਦੇ ਰਹੀ ਹੈ। ਤਾਂ ਜਿਹੇ ਜਿਹਾ ਉਹਨੇ ਆਪਦੇ ਘਰੇ ਲਿਆਂਦਾ, ਮੈਨੂੰ ਲੱਗਦਾ ਇਹੋ ਜਿਹਾ ਬਦਲਾਅ ਸਾਰੇ ਘਰਾਂ 'ਚ ਨਾ ਵਾੜਦੇ। ਇਹੋ ਜਿਹੇ ਬਦਲਾਅ ਤੋਂ, ਇਹੋ ਜਿਹੇ ਨਸ਼ਿਆਂ ਤੋਂ ਰੋਕਣ ਵਾਲੇ ਤੋਂ ਘੱਟੋ ਘੱਟ ਮੁੱਖ ਮੰਤਰੀ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ। ਉਹ ਪੂਰਾ ਨਿੰਦਣਯੋਗ ਹੈ ਜਿਹੜਾ ਔਰਤਾਂ ਨੂੰ ਠੇਕੇ ਖਿਲਾਉਣ ਦੀ ਇਹਨਾਂ ਨੇ ਆਗਿਆ ਦਿੱਤੀ ਹੈ। ਇਹੋ ਜਿਹੇ ਬਿਆਨ ਤੇ ਜ਼ਰੂਰ ਮੈਂ ਤਾਂ ਕਹਿੰਦਾ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿ ਜਿਹੜੇ ਉਹਨਾਂ ਨੇ 92 MLA ਢੋਲ ਤੇ ਬਹੁਤ ਨੱਚੇ ਹੋਣਗੇ, ਘੱਟੋ ਘੱਟ ਯਾਰ ਆਵਾਜ਼ ਉਹਨਾਂ ਨੂੰ ਬਣਨੀ ਚਾਹੀਦੀ ਸੀ। ਆਪਦੇ MLA ਕੋਲ ਜਾ ਕੇ ਰੋਣਾ ਚਾਹੀਦਾ ਸੀ ਵੀ ਆਹੀ ਕਸਰ ਰਹੇਗੀ ਸਾਡੀ, ਕੱਲੀ ਬਸ ਇਹੀ ਰਹੇਗੀ ਕਿ ਔਰਤਾਂ ਤੁਸੀਂ ਹੁਣ ਠੇਕੇ ਖਿਲਾਉਣੇ ਆ। ਉਹਨਾਂ ਘਰ ਦਾ ਕੰਮ ਛੱਡੋ, ਇਹਦੇ ਵਿੱਚ ਔਰਤਾਂ ਨੂੰ ਹੋਰ ਜਿਹੜੀਆਂ ਜਵਾਲ ਚੱਕ ਰਹੀਆਂ, ਜਿਹੜੇ ਰੌਲਾ ਪਾ ਰਹੀਆਂ, ਕਿਉਂਕਿ ਬੰਦਾ ਜੇ ਮਾੜਾ ਮੋਟਾ ਨਸ਼ਾ ਕਰਕੇ ਆਉਂਦਾ, ਭਾਵੇਂ ਸ਼ਰਾਬ ਵਾਲਾ ਕਰਕੇ ਆਉਂਦਾ, ਚਾਹੇ ਭੁੱਕੀ ਦਾ ਕਰਕੇ ਆਉਂਦਾ, ਘਰੋਂ ਇੱਕ ਉਹੀ ਔਰਤ ਹੈ, ਉਹਨੂੰ ਆਪਦੇ ਘਰ ਦੀ ਸਥਿਤੀ ਦਿੰਦੀ ਹੈ ਕਿ ਮੇਰਾ ਚੁੱਲ੍ਹਾ ਚੱਲ ਨਹੀਂ ਸਕਦਾ ਜੇ ਇੰਨਾ ਪਰਿਵਾਰ ਖਰਚਾ ਕਰਨ ਲੱਗਿਆ। ਅਸੀਂ ਉਸ ਔਰਤ ਨੂੰ ਵੀ ਸ਼ਾਮਲ ਕਰਦੇ ਹਾਂ ਜਿਹੜੀ ਔਰਤ ਨੇ ਆਵਾਜ਼ ਚੁੱਕੀ ਹੈ, ਜਿਹੜੀ ਔਰਤਾਂ ਮੂਹਰੇ ਲੜੀਆਂ ਨੇ। ਅੱਜ 70% ਆਹ ਕਮੇਟੀਆਂ ਦੇ ਵਿੱਚ ਜਿਹੜੀਆਂ ਬਣ ਰਹੀਆਂ ਨੇ ਔਰਤਾਂ ਦਾ ਯੋਗਦਾਨ, ਤੇ ਇਹ ਜਿਹਾ ਮੁੱਖ ਮੰਤਰੀ ਬਿਆਨ ਦੇਵੇ ਕਿ ਅਸੀਂ ਠੇਕੇ ਖਿਲਾਉਣੇ, ਬਹੁਤ ਨਿੰਦਣਯੋਗ। ਆਖਰ ਦੇ ਵਿੱਚ ਇੱਕ ਸਵਾਲ ਹੋਰ ਆ, ਤੁਸੀਂ ਕਿਹਾ ਕਿ ਜਿਹੜੇ ਢੋਲ ਦੇ ਡਗੇ ਦੇ ਉੱਪਰ ਨੱਚੇ ਨੇ ਉਹਨਾਂ ਦੇ ਵਰਕਰਾਂ ਨੂੰ ਇਹ ਸਵਾਲ ਕਰਨੇ ਚਾਹੀਦੇ, ਪਰ ਵਰਕਰ ਤਾਂ ਖੁਦ ਇਕੱਠ ਕਰ ਰਹੇ ਨੇ, ਕਮੇਟੀਆਂ ਦੇ ਖਿਲਾਫ ਵੀ ਕਈ ਥਾਵਾਂ ਤੇ ਦੇਖੇ ਗਏ ਨੇ। ਵੇਖੋ, ਅਮਲ ਦੇ ਵਿੱਚ ਪਤਾ ਲੱਗਣਾ। ਲੋਕ ਮਜਬੂਰ ਕਰ ਲੈਂਦੇ ਨੇ ਕਿ ਕਈ ਵਾਰੀ ਸਰਪੰਚ ਨੂੰ ਵੀ ਮਜਬੂਰ ਹੋ ਕੇ ਉਹ ਇਕੱਠ 'ਚ ਆ ਜਾਂਦਾ ਹੈ, ਪਰ ਅਮਲ ਦੇ ਵਿੱਚ ਦੇਖਦੇ ਆ ਕਿ ਉਹ ਖੜਦੇ ਕਿਹੜੇ ਆ ਗਏ ਹੋਣਗੇ, ਉਹਨਾਂ ਦੇ ਆਗੂ ਆ ਗਏ ਹੋਣਗੇ, ਉਹਨਾਂ ਦੇ ਵਿੱਚ ਵਰਕਰ ਆ ਗਏ ਹੋਣਗੇ, ਪਰ ਅਮਲ ਦੇ ਵਿੱਚ ਜਦੋਂ ਕਮੇਟੀ ਲੜੂਗੀ, ਜਦੋਂ ਕਮੇਟੀ ਨਿੱਤਰੂਗੀ, ਤਾਂ ਫਿਰ ਉੱਥੇ ਪਤਾ ਲੱਗਣਾ ਅਮਲ ਦੇ ਵਿੱਚ ਕੀ ਕੁਛ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ। ਤਾਂ ਮੇਰੇ ਨਾਲ ਇਸ ਵਕਤ ਕਾਕਾ ਸਿੰਘ ਕੋਰੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੋਂ ਸਨ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਅਸੀਂ ਲਗਾਤਾਰ ਤਸਵੀਰਾਂ ਦਿਖਾਉਂਦੇ ਰਹਾਂਗੇ।